ਲਾਹੌਰ ਸ਼ਹਿਰ ਦਾ ਨਾਂ ਆਉਂਦਿਆਂ ਹੀ ਖਿਆਲ ਵਿੱਚ ਰੌਣਕਾਂ ਮੇਲੇ ਲੱਗਣਾ ਸ਼ੁਰੂ ਹੋ ਜਾਂਦੇ ਨੇ ਤੇ ਦਿਲ ਇੱਕ ਵੱਖਰੀ ਜਿਹੀ ਲਹਿ ਤੇ ਧੜਕਣਾ ਸ਼ੁਰੂ ਕਰ ਦਿੰਦਾ ਹੈ। ਲਫ਼ਜ਼ ਮੇਲਾ ਤੇ ਸ਼ਹਿਰ ਲਾਹੌਰ ਕਦੀ-ਕਦੀ ਤੇ ਇਹ ਲੱਗਦਾ ਹੈ ਕਿ ਦੋਵੇਂ ਇੱਕ ਦੂਜੇ ਵਾਸਤੇ ਖਾਸ ਬਣੇ ਨੇ। ਘੋੜਿਆਂ ਤੇ ਖਾਸ ਕਰ ਨੇਜ਼ਾਬਾਜ਼ੀ ਦੇ ਸ਼ੌਕੀਨਾਂ ਵਾਸਤੇ ਮੇਲਾ ਉਹੀ ਏ ਜਿੱਥੇ ਘੋੜੇ ਭੱਜਣ, ਆੜੀਆਂ ਤੇ ਪੜਤਾੜੀਆਂ ਲੱਗਣ, ਢੋਲ ਤੂਤੀ ਦੀ ਆਵਾਜ਼ ਤੇ ਉੱਚੇ ਸ਼ਿਮਲਿਆਂ ਦੇ ਨਜ਼ਾਰੇ ਹੋਣ। ਇਹ ਸਾਰਾ ਕੁਝ ਅੱਜ ਹੋ ਰਿਹਾ ਏ ਤੇ ਹੋ ਵੀ ਲਾਹੌਰ ਦੇ ਦਿਲ ਫੋਰਟਰੈਸ ਸਟੇਡੀਅਮ ਵਿੱਚ ਰਿਹਾ ਹੈ। ਪੰਜਾਬ ਦੇ ਬਾਕੀ ਥਾਵਾਂ ਦੇ ਮੇਲਿਆਂ, ਜਲਸਿਆਂ ਤੇ ਇਸ ਮੇਲੇ ਵਿੱਚ ਫਰਕ ਕੀ ਏ, ਆਓ ਲੱਭਦੇ ਹਾਂ, ਨਾਲੇ ਨੇਜ਼ਾਬਾਜ਼ੀ ਦੀ ਚੱਸ ਲੈਂਦੇ ਹਾਂ। ਇਸ ਵੀਡੀਓ ਵਿੱਚ ਮੇਲਾ ਵੀ ਦਿਖਾਵਾਂਗੇ, ਨਾਲੇ ਮੇਲੇ ਵਾਲਿਆਂ ਨਾਲ ਹਾਲ-ਵਾਲ ਵੀ ਕਰਾਂਗੇ। ਚੌਧਰੀ ਜ਼ੁਲਫਕਾਰ ਅਲੀ ਬਾਗੜੀ, ਚੌਧਰੀ ਉਮਰ ਰਿਆਸਤ ਗੁੱਜਰ, ਹਾਜੀ ਕਾਮਰਾਨ ਨਸੀਮ, सैयद नौकर अब्बास, नवाज माशकी, चौधरी अली हैदर देवना, ज़ेब गुज्जर, ज़रियाब बशीर तारड़, मिर्ज़ा इरफान बेग ते खुरम जुनेद खान होरां दियां बातां वीडियो दा खास अंग ने। ये जिहड़ी नेज़ाबाजी दी गेम है ना जी, ये असल च इस धरती दी गेम है। बेशक कोई शक ਜਿਹੜੀਆਂ ਉਹ ਗੇਮਾਂ ਇਸ ਧਰਤੀ ਨਾਲ, ਇਸ ਮਿੱਟੀ ਨਾਲ ਵਾਬਸਤਾ ਨੇ, ਉਹਨਾਂ 'ਚੋਂ ਗੇਮ ਹੈ। ਇਹ ਸਾਡੇ ਪਹਿਲਾਂ ਜ਼ਿਮੀਂਦਾਰਾਂ ਦਾ ਸ਼ੌਕ ਸੀ। ਜੀ, ਜ਼ਿਮੀਂਦਾਰਾਂ ਤੋਂ ਐਸਾ ਇਹ ਤਰੱਕੀ ਕਰਦੇ ਆ, ਇਹਦੇ ਫਿਰ ਸ਼ਹਿਰੀ ਵੀ ਲੋਕਾਂ ਨੇ ਹਿੱਸਾ ਲੈਣਾ ਸ਼ੁਰੂ ਕਰਤਾ, ਫਿਰ ਇੰਡਸਟਰੀਅਲਿਸਟ ਆ ਗਏ ਜੀ। ਹੁਣ ਇਹਨੂੰ ਮੀਡੀਆ ਦੀ ਕਵਰੇਜ ਦੇ ਨਾਲ ਇਹ ਹੁਣ ਬੜੀ ਜ਼ਬਰਦਸਤ ਗੇਮ ਜਿਹੜੀਆਂ ਇਸ ਤਰ੍ਹਾਂ ਇੰਟਰੋਡਿਊਸ ਹੋ ਰਹੀ ਹੈ। बड़े बड़े अच्छे ऐसे गार्डन वाले आ गए ने शहर, लाहौर शहर कम से कम 12 क्लब बन गए हैं। जबरदस्त। तो ये फोर्टिस स्टेडियम अगे हमेशा पंजाब गौरमेंट मेला लवानी होती सी, हार्स एंड कैटल शो दे नाल दा बड़ा मशहूर था। लोग तो साल हाल इंतजार करते थे। मैं खुद इहदा 2004 का इहदा नैशनल चैंपियन होया। अच्छा, माशाअल्लाह। ते ये विकास तुसीं कहंदे हो किन्नी दिलचस्पी है पूरे पंजाब भर तो लोग। हाँ जी, हाँ जी, हाँ जी, माशाअल्लाह। बड़ी ये ऐसे इवेंट होने चाहिए ने, ये जिंदा कौमां दी निशानियां ने कि असीं सेहतमंद तफरीह दईए अपने यंग नौजवानों नूं। असीं उन्हां नूं असीं अच्छी सेहतमंद तफरीह खिलाईए। नेज़ाबाजी शौक कैसा है इस हवाले? नेज़ाबाजी शौक जिहड़ा है लाजवाब शौक है। इन तुसीं जिस तरह पोलो नूं तुसीं कहंदे आ किंग ऑफ दी गेम कहंदे आ, इहनूं किंग ऑफ वारियर कहा जा सकदा। कोई शक नहीं है, कोई शक नहीं, कोई शक नहीं। यूथ ਲਈ कोई पैगाम देना चाहो इस प्लेटफॉर्म तो तुसीं? यूथ ਲਈ ਇਹ ਵੇ ਕਿ ਇਸ ਗੇਮ 'ਚ ਇਨਵੋਲਵ ਹੋਣ ਤੇ ਇਹਦੇ 'ਚ ਵੇਖੋ ਨਾ, ਇਹ ਬੜੀ ਹੈਲਦੀ ਗੇਮ ਹੈ, ਆਪਣੀ ਵੀ ਫਿਟਨੈਸ ਰਹਿੰਦੀ ਹੈ। ਫਿਰ ਇਹ ਘੋੜੇ ਦੇ ਬਹਿਣ ਵਾਲਾ ਬੰਦਾ ਜਿਹੜਾ ਜਦੋਂ ਉਹ ਪੇੜਾਂ 'ਚ ਆਉਂਦਾ ਉਹਦਾ ਵੀ ਖਿਆਲ ਰੱਖਦਾ ਕਿ ਯਾਰ ਮੈਂ ਆਪਣੀ ਸਿਹਤ ਦਾ ਵੀ ਤੇ ਆਪਣੀ ਇੱਜ਼ਤ ਦਾ ਵੀ ਖਿਆਲ ਰੱਖਾਂ। ਜਦੋਂ ਮੈਂ ਪੇੜ 'ਚ ਆਵਾਂਗਾ ਤਾਂ ਕੋਈ ਮੇਰੇ ਮਤਲਬ ਕੋਈ ਮਾੜੀ ਗੱਲ ਨਾ ਕਰੇ। ਨਹੀਂ, ਇਹਦਾ ਇਸ ਗੱਲ ਦਾ ਇਹ ਬੜਾ ਐਡਵਾਂਟੇਜ ਹੈ ਕਿ ਇੱਥੇ ਬੰਦੇ ਨੂੰ ਆਪਣਾ ਕੁੰਜ ਕਜਾ ਕੇ ਆਪਣੇ ਖਾਨਦਾਨ ਦਾ, ਆਪਣੀ ਇੱਜ਼ਤ ਦਾ, ਆਪਣੇ ਦੋਸਤਾਂ ਦਾ ਖਿਆਲ ਰੱਖਣਾ ਪੈਂਦਾ। ਟੀਮਾਂ ਸਾਰੀਆਂ ਆਈਆਂ ਤੁਹਾਡੀ? ਮੈਂ ਇੱਥੇ 400 ਰਾਈਡਰ ਆਇਆ ਜਿੱਥੇ। ਮਾਸ਼ਾਅੱਲਾ। ਕੋਈ ਫੇਵਰੇਟ ਟੀਮ ਆਪਣੀ? ਕੋਈ ਬੜੀ ਅੱਛੀਆਂ ਟੀਮਾਂ ਆਈਆਂ ਨੇ। ਲੱਕ ਦੀ ਗੱਲ ਹੁੰਦੀ ਹੈ, ਹਾਂ ਜੀ। ਇਹ ਕ੍ਰਿਕਟ ਬਾਈ ਚਾਂਸ ਮੁਕੱਦਰਾਂ ਨਾਲ ਨੇ ਜੀ, ਇਹ ਵੀ ਬਾਈ ਚਾਂਸ ਹੁੰਦੀ ਹੈ ਕਿ ਰੱਬ ਨੇ ਕਿਹਨੂੰ ਇੱਜ਼ਤ ਦੇਣੀ ਹੈ। ਜੀ ਜੀ, ਕੋਈ ਸ਼ੱਕ ਨਹੀਂ। ਲਾਹੌਰ ਦੇ ਨਾਵੇਂ ਲੱਗੀ ਹਰ ਰੌਣਕ ਦਾ ਸਵਾਦ ਹੀ ਵੱਖਰਾ ਹੈ ਤੇ ਰੌਣਕ ਫਿਰ ਨੇਜ਼ਾਬਾਜ਼ੀ ਦੀ ਤੇ ਜੀਦਾਰੀ ਦੀ ਹੋਵੇ ਤੇ ਬਾਤ ਹੀ ਕੁਝ ਹੋਰ ਹੈ। ਸਵਾਰ ਆਪਣੇ ਆਪਣੇ ਕਲੱਬਾਂ ਨਾਲ ਤੇ ਕੁਝ ਮਹਿਮਾਨ ਸਵਾਰ ਇੱਥੇ ਖੇਡ ਕੇ ਬੜੇ ਹੀ ਰਾਜ਼ੀ ਨੇ। ਉਹਦੀ ਵੱਡੀ ਇੱਕ ਵਜ੍ਹਾ ਇੱਥੋਂ ਦਾ ਮਾਹੌਲ ਤੇ ਪ੍ਰੋਟੋਕੋਲ ਹੈ। ਇੱਕ ਨਵਾਂ ਕੰਮ ਹੋਰ ਇੱਥੇ ਵੇਖਿਆ ਹੈ ਜਿਹੜਾ ਪਹਿਲੇ ਵੱਡੇ ਮੇਲਿਆਂ ਵਿੱਚ ਹੁੰਦਾ ਤੇ ਆਇਆ ਹੈ, ਪਰ ਇੱਥੇ ਚੋਖੀ ਸਫਾਈ ਨਾਲ ਹੋ ਰਿਹਾ ਹੈ। ਤਿੰਨ ਵੱਡੀਆਂ ਸਕਰੀਨਾਂ ਉੱਤੇ ਸਵਾਰਾਂ ਦੀ ਕਾਰਕਰਦਗੀ ਤੇ ਖੇਡ ਵਿਖਾਇਆ ਜਾ ਰਿਹਾ ਹੈ ਤੇ ਨਾਲ ਰੀਪਲੇ ਐਕਸ਼ਨ ਵੀ ਚੱਲ ਰਿਹਾ ਹੈ। बहुत अच्छा इवेंट ऑर्गेनाइज किया है जी। सब तो पहले तो मशहूर हाँ अपना DC साहब दा, ताहिर भट्टू साहब दा, जेड़े इस टाइम DGPHA ने जी जी। तो मेला बहुत अच्छा उन्होंने ऑर्गेनाइज किया जनाब, सारे वास्ते बहुत अच्छे इंतजामात ने। बहुत अच्छा ग्राउंड है, ग्रासी ग्राउंड है, कोई मट्टी शट्टी नहीं है। जी सब तो वड्डी गल है, ग्रासी ग्राउंड जड़ा ना राइडर्स नूं बड़ा घट मिलता है। हाँ जी, ਸਾਡੇ ਇਸ ਦੇਸੀ ਨੇਜ਼ਾਬਾਜ਼ੀ ਦੇ। ਘੋੜਾ ਕੰਫਰਟੇਬਲ ਰਹਿੰਦਾ ਹੈ ਗ੍ਰਾਸੀ ਗਰਾਊਂਡ ਦੇ ਵਿੱਚ? ਘੋੜਾ ਵੀ ਕੰਫਰਟੇਬਲ ਰਹਿੰਦਾ ਜੀ, ਸਵਾਰ ਵੀ ਕੰਫਰਟੇਬਲ ਰਹਿੰਦਾ ਇਸ ਦੇ ਵਿੱਚ। ਗ੍ਰਿਪ ਅੱਛੀ ਬਣਦੀ ਹੈ? ਗ੍ਰਿਪ ਵੀ ਠੀਕ ਰਹਿੰਦੀ ਹੈ। ਦੂਜਾ ਮੱਟੀ ਨਹੀਂ ਉੱਡਦੀ ਛੁੱਟਦੀ, ਮੱਟੀ ਤੋਂ ਕਾਫੀ ਬਚਤ ਹੁੰਦੀ ਹੈ। ਤੁਸੀਂ ਕੌਨਫੀਡੈਂਟ ਹੋ ਕਿ ਫ੍ਰੀਲੀ ਤੁਸੀਂ ਜਿਹੜਾ ਨਾ ਉਹ ਭਜਦੇ ਹੋ ਔਰ ਆਪਣਾ ਜਿਹੜਾ ਨਾ ਉਹ ਰਨ ਕਰਦੇ ਨੇ ਸਾਰੇ ਸਵਾਰ ਜੀ, ਰਨ ਆਪਣਾ ਫ੍ਰੀਲੀ ਹੋ ਕੇ ਕਰਦੇ ਨੇ। ਜ਼ਬਰਦਸਤ। ਅੱਛਾ, ਆਪਣੀਆਂ ਕਿੰਨੀਆਂ ਸੈਕਸ਼ਨਾਂ ਦੌੜ ਰਹੀਆਂ ਨੇ? ਆਪਣੀਆਂ ਚਾਰ ਟੀਮਾਂ ਦੌੜ ਰਹੀਆਂ ਜੀ ਇਸ ਮੇਲੇ 'ਚ। 4 ਟੀਮਾਂ ਦੌੜ ਰਹੀਆਂ ਨੇ ਆਪਣੀਆਂ। ਕੀ ਵੈਸੇ ਹੁਣ ਤੱਕ ਕੀ ਸਕੋਰ ਜਾ ਰਿਹਾ, ਕੀ ਸੂਰਤ ਹਾਲ ਚੱਲ ਰਹੀ ਹੈ? ਫਸਟ ਰਾਊਂਡ ਦੇ ਵਿੱਚ 2 ਤੋਂ 3 ਸਵਾਰ ਮਿਸ ਹੋਏ ਨੇ ਜੀ। ਅੱਛਾ। ਤੇ ਬਾਕੀ ਸਾਰੇ ਸਵਾਰ ਲੱਗੇ ਨੇ ਤੇ ਆੜੀ ਦੇ ਉੱਤੇ ਹੁਣ ਸਾਡੇ ਲੱਗੇ ਨੇ 3 ਤੋਂ 4 ਸਵਾਰ ਲੱਗੇ ਹੋਏ।
ਅੱਛਾ ਫਾਈਨਲ ਵਿੱਚ। ਅੱਛਾ ਉਮਰ ਭਾਈ ਇੱਕ ਚੀਜ਼ ਹੋਰ ਦੱਸੋ, ਇਸ ਮੇਲੇ 'ਚ ਉਹ ਮਿਸ ਕਰਦੇ ਹੋ ਜਿਹੜਾ ਸਾਡੇ ਜਿਹੜੇ ਰਿਵਾਇਤੀ ਮੇਲੇ ਨੇ ਉਹਨਾਂ ਦੇ ਵਿੱਚ ਜਿਹੜੀ ਇੱਕ ਪਬਲਿਕ ਹੁੰਦੀ ਹੈ, ਇੱਕ ਜਨਰਲ ਪਬਲਿਕ, ਉਹਨਾਂ ਨੂੰ ਮਿਸ ਕਰ ਰਹੇ ਹੋ ਤੁਸੀਂ? ਬਿਲਕੁਲ ਜੀ, ਪਬਲਿਕ ਤੇ ਉਹ ਮੇਲੇ ਦਾ ਹਿੱਸਾ ਹੁੰਦੀ ਹੈ ਨਾ ਜੀ, ਮੇਨ ਤੇ ਪਬਲਿਕ ਹੀ ਹੁੰਦੀ ਹੈ ਵੇਖਣ ਵਾਲੀ ਜਿਹੜੀ। ਜੀ ਜੀ ਜੀ। ਉਹ ਪਬਲਿਕ ਵਾਕਈ ਦੇਸੀ ਬੰਦਿਆਂ ਨੇ ਇੱਥੇ ਜਿਹੜੇ ਉਹ ਕਲਚਰਲ ਬੰਦੇ ਨਾ, ਹਾਂਜੀ, ਉਹਨਾਂ ਦੀ ਪਾਰਟਿਸਿਪੇਸ਼ਨ ਜਿਹੜੀ ਹੈ ਪਾਰਟਿਸਿਪੇਸ਼ਨ ਜਿਹੜਾ ਕਮ ਹੈ, ਘੱਟ ਹੈ। ਬ੍ਰਾਡਕਾਸਟ ਕੀਤਾ ਜਾ ਰਿਹਾ, ਵੱਡੀਆਂ ਸਕਰੀਨਾਂ ਲੱਗੀਆਂ ਹੋਈਆਂ ਨੇ, ਤੁਸੀਂ ਰੀਪਲੇ ਦੇ ਵਿੱਚ ਆਪਣਾ ਵੇਖ ਸਕਦੇ ਹੋ ਕਿ ਮਤਲਬ ਘੋੜਾ ਕਿਸ ਤਰ੍ਹਾਂ ਦੌੜਿਆ ਹੈ, ਕਿੱਥੇ ਗਲਤੀ ਹੋਈ ਹੈ, ਇਹ ਸਾਰਾ ਇਹ ਹੋਣਾ ਚਾਹੀਦਾ ਹੈ ਗੇਮ ਦੇ ਵਿੱਚ। ਕੀ ਆਖਦੇ ਹੋ ਇਸ ਬਾਰੇ? ਬਿਲਕੁਲ ਜੀ, ਹੋਣਾ ਚਾਹੀਦਾ। ਇਸ ਦੇ ਵਿੱਚ ਇੱਕ ਤੇ ਸਕੋਰਿੰਗ ਦਾ ਠੀਕ ਪਤਾ ਚੱਲਦਾ ਹੈ। ਕੋਈ ਵੀ ਅਗਰ ਫਾਉਲ ਸਵਾਰ ਕੀਤਾ ਹੋਵੇ ਕਿੱਲੇ ਦੇ ਉੱਤੇ, ਕੁਝ ਸਵਾਰ ਇਤਰਾਜ਼ ਕਰਦੇ ਨੇ ਕਿ ਭਾਈ ਸਾਡੇ ਨੰਬਰ ਹੋਏ ਨੇ, ਕਿੱਲਾ ਡਿੱਗਿਆ, ਕਿੱਲਾ ਉੱਠ ਗਿਆ, ਉਹ ਰੀਪਲੇ ਦੇ ਵਿੱਚ ਨਜ਼ਰ ਆ ਜਾਂਦਾ ਹੈ ਕਿ ਇਸ ਦਾ ਕਿੱਥੋਂ ਫਾਉਲ ਕੀਤਾ ਸਵਾਰ ਨੇ, ਕਿਹੜੀ ਜਗ੍ਹਾ ਕਿੱਲਾ ਮਾਰਿਆ, ਕਿੱਥੋਂ ਮਿਸ ਹੋਇਆ ਹੈ। ਜ਼ਬਰਦਸਤ। ਸਕੋਰਿੰਗ ਬੜੀ ਅੱਛੀ ਹੁੰਦੀ ਹੈ ਇਸ ਦੇ ਵਿੱਚ, ਰੀਪਲੇ ਦੇ ਵਿੱਚ। ਇਹ ਵੀ ਬਹੁਤ ਅੱਛਾ ਇਨੀਸ਼ੀਏਟਿਵ ਹੈ ਜੀ ਤਾਹਿਰ ਭਾਈ ਦਾ, ਕਿ ਤੁਸੀਂ ਇਹ ਆਖ ਲਵੋ ਕਿ ਇੱਕ ਨਵੀਂ ਜਗ੍ਹਾ ਤੇ ਜਿਹੜੀ ਇੰਟਰੋਡਿਊਸ ਇਹਨਾਂ ਕਰਵਾਈ ਹੈ। ਜੀ ਬਿਲਕੁਲ ਜੀ, ਕਿ ਇਹ ਯਾਨੀ ਕਿ ਹੁਣ ਜਿਹੜੇ ਸਾਡੇ ਮੇਲੇ ਹੁੰਦੇ ਨੇ ਉਮਰ ਭਾਈ ਪੰਜਾਬ ਦੇ ਵਿੱਚ ਜੀ, ਉਹ ਅੱਛੇ ਮੇਲੇ ਹੁੰਦੇ ਨੇ। ਖਾਸ ਤੌਰ ਤੇ ਪਿੰਡੀ ਵਾਲੀ ਸਾਈਡ ਤੇ ਚਲੇ ਜਾਓ ਤੁਸੀਂ, ਗੁਜਰਾਤ ਵਾਲੀ ਸਾਈਡ ਤੇ ਬੜੀ ਇਨਵੈਸਟਮੈਂਟ ਨਾਲੋਂ ਮੇਲੇ ਹੁੰਦੇ ਨੇ, ਤੇ ਥੋੜੀ ਜੀ ਹੈ ਅਗਰ ਨਾਲੇ ਹੋ ਜਾਵੇ ਤੇ ਇੱਕ ਬਹੁਤ ਵੱਡੀ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਕੀ ਯਾਰ ਇसी तरह जी जजेस वास्ते बड़ी आसानी हो जाती है जी इस फैसला करने वास्ते, इस चीज़ से लगी हो गए रीप्ले च बड़ा पता चल जाता है कि भाई केड़े सवार जड़ा किला चुक्या मिस किया, सांग टूट रही है, साइड ते लगी है, कित्थे लगी है, घोड़े दे पैर नाल किला टट्ठा कि सांग लगी है वाकई किले नूं। ये चीज़ बड़ी क्लीयर हो जाती है और आहिस्ता आहिस्ता ट्रेंड सभी भाई बन रहा है। ये साढ़े उत्थे पंजाब वाले मेलिਆਂ ਦੇ ਵਿੱਚ ਵੀ ਇਹ ਸਕਰੀਨਸ ਆ ਗਈਆਂ ਨੇ। ਸ਼ਾਨੀ ਬਾਈ ਮਦਰੋਟੇ ਜਿਹੜਾ ਚੈਂਪੀਅਨਸ਼ਿਪ ਕਰਵਾਈ ਸੀ ਉਸ ਦੇ ਵਿੱਚ ਵੀ ਸੀ, ਮੈਰੀਆ ਚੈਂਪੀਅਨਸ਼ਿਪ ਦੇ ਵਿੱਚ ਵੀ ਸੀ, ਹੋਰ 3-4 ਇਵੈਂਟਸ ਦੇ ਵਿੱਚ ਵੀ ਜਿਹੜਾ ਨਾ ਇਹ ਸਕਰੀਨ ਆਹਿਸਤਾ ਆਹਿਸਤਾ ਆ ਗਈ ਹੈ। ਇਹ ਟ੍ਰੈਂਡ ਇਨਸ਼ਾਅੱਲਾ ਬਣ ਜਾਣਾ, ਚੱਲ ਜਾਣਾ। ਠੀਕ ਹੈ। ਜ਼ਿਆਦਾ ਗੱਪਸ਼ਪ ਸਵਾਰਾਂ ਨਾਲ ਵੀ ਹੁੰਦੀ ਹੈ ਸਾਡੀ, ਪਰ ਆਓ ਅੱਜ ਇੱਕ ਸਾਂਝੇ ਪ੍ਰਾਹੁਣੇ ਨਾਲ ਵੀਰਾਂ ਦਾ ਮੇਲ ਕਰਾਉਂਦੇ ਹਾਂ। ਇਹਨਾਂ ਮੇਲਿਆਂ ਦੀ ਰੌਣਕ ਸਾਡੇ ਮਾਸ਼ਕੀ ਵੀਰ, ਬਿਲਕੁਲ, ਔਰ ਇਹਨਾਂ ਨੂੰ ਆ ਕੇ ਨਾ ਇੱਥੇ ਵੇਖ ਕੇ ਲੱਗਾ ਵੀ ਮੇਲਾ ਹੈ। ਠੀਕ ਹੈ। ਬਿਲਕੁਲ। ਤੇ ਆਪਣਾ ਇਸਮੇ ਗ੍ਰਾਮੀ ਕੀ ਨਾਂ ਆਪਣਾ ਕੀ? ਮੇਰਾ ਨਾਮ ਨਵਾਜ਼ ਹੈ ਜੀ। ਨਵਾਜ਼ ਭਾਈ ਆਪਣਾ ਤਾਲਕ ਕਿਹੜੀ ਜਗ੍ਹਾ ਤੋਂ? ਆਪਣਾ ਤਲਕ ਹੈ 392 ਚੌਕ ਖਿਆਲੀ ਕੀ, ਤਹਿਸੀਲ ਤਾਂਦਲੇਵਾਲਾ, ਜ਼ਿਲ੍ਹਾ ਫੈਸਲਾਬਾਦ ਹੈ ਜੀ। ਤਾਂਦਲੇ ਦਿਓ। ਅੱਛਾ ਇਹ ਦੱਸੋ ਬਈ ਉਹ ਪਿੰਡਾਂ ਵਾਲੇ ਮੇਲੇ ਵੀ ਤੁਸੀਂ ਤੁਹਾਨੂੰ ਵੇਖੀਦਾ ਹੈ, ਗੁਜਰਾਤ ਵੀ ਮੁਲਾਕਾਤ ਹੋਈ, ਬਿਲकुल। मैं जी अल्हम्दुलिल्लाह मैं पूरे पाकिस्तान दे मेले मंडियां अटेंड करना जी। मेरे जितने भी सवार साबान हैं अल्हम्दुलिल्लाह ये मेरे सरदार हैं, मेरे साहब हैं जी, ਤੇ ਮੇਰਾ ਜੋ ਲੈਣ ਦੇਣ ਸਿਸਟਮ ਹੈ ਮਸਲੇ ਨੇ ਨਾ ਸਵਾਰ ਸਬਾਨ ਨਾਲ ਹੀ ਹੈ। ਅੱਛਾ ਹੁਣ ਦੱਸੋ ਵੀ ਇਹ ਉਹਨਾਂ ਮੇਲਿਆਂ ਦੇ ਮਾਹੌਲ ਵਿੱਚ ਤੇ ਇਹਦੇ ਮਾਹੌਲ ਵਿੱਚ ਕੋਈ ਫਰਕ ਹੈ? ਬਹੁਤ ਫਰਕ ਹੈ ਜੀ, ਲਾਹੌਰ ਤਾਂ ਲਾਹੌਰ ਹੈ ਜੀ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਹੈ ਜੀ। ਪਾਣੀ ਉਵੇਂ ਲੋਕਾਂ ਨੂੰ ਤੁਸੀਂ ਪਿਲਾ ਰਹੇ ਹੋ, ਲੋਕ ਤੁਹਾਡੇ ਨਾਲ ਜੀ ਉਸੇ ਤਰੀਕੇ ਪਾਣੀ ਪਿਲਾ ਰਹੇ हैं, ਉਸੇ ਤਰੀਕੇ मेरे सवार सबान मेरे नाल ताउन कर रहे हैं जी। अच्छा हाँ जी, मज़ा आ रहा है बेहतरीन अल्हम्दुलिल्लाह जी। अच्छा कोई नवी गल इत्थे तुसीं वेखी जेहड़ी उत्थे ना हो? ये मलक तैर डीसी साहब हैं जी और मेरे साहब भी हैं, मेरी तो गरीब दी इज्जत करते हैं, हर साल मकसद फ़ोन करके बुलाते हैं। अल्लाह ताला इन्हां दी जिंदगी करे। ਨੇਜ਼ਾਬਾਜ਼ੀ ਦਾ ਮੇਲਾ ਹੋਵੇ, ਲਾਹੌਰ ਵਿੱਚ ਹੋਵੇ ਤੇ ਤਮਾਸ਼ਾਈ ਨਾ ਹੋਣ, ਇਹ ਨਹੀਂ ਮੁਮਕਿਨ। ਤਮਾਸ਼ਾਈ ਜ਼ਰੂਰ ਹੈ ਨੇ, ਪਰ ਇੱਕ ਵੱਖਰੀ ਜੀ ਕਲਾਸ ਦੇ ਨਾਲ। ਹਾਜੀ ਗੁਲਾਮ ਹੁਸੈਨ ਹੈਦਰੀ ਸਾਹਿਬ ਦਾ ਰਿਵਾਇਤੀ ਕਮੈਂਟਰੀ ਦਾ ਅੰਦਾਜ਼ ਜਿਹੜਾ ਇਹਨਾਂ ਰੌਣਕਾਂ ਨੂੰ ਚਾਰ ਚੰਨ ਲਾ ਦਿੰਦਾ ਹੈ। ਭਾਈ ਜੀ ਇੱਥੇ ਜਿਹੜਾ ਨਾ ਰੂਲ ਜਿਹੜਾ ਨਾ ਥੋੜਾ ਸਖਤ ਤੇ ਟਾਈਟ ਰੱਖਿਆ ਨਾ। ਅੱਛਾ ਸਟ੍ਰਿਕਟ ਮਤਲਬ ਹੈ ਕਿ ਇਨ ਟਾਈਮ ਜਿਹੜੀਆਂ ਟੀਮਾਂ ਆਪਣੀਆਂ ਭਜਦੀਆਂ ਪਈਆਂ, ਸਵਾਰ ਇਨ ਟਾਈਮ ਜਿਹੜਾ ਆਪਣਾ ਰਾਊਂਡ ਮੁਕੰਮਲ ਕਰ ਰਹੇ ਨੇ, ਤੇ ਉੱਥੇ ਪਤਾ ਉੱਥੇ ਟਾਈ ਨੰਬਰ ਵੀ ਅਗਰ ਦੇਣ ਵੀ ਤਾਂ ਵੀ ਤੇ ਜਿਹੜੇ ਨਾ ਕਲੱਬ ਜਾਂ ਰਾਈਡਰ ਹੈ ਨਾ ਉਹ ਇਨ ਟਾਈਮ ਨਹੀਂ ਹੋ ਸਕਦਾ। ਇੱਥੇ ਬੜਾ ਇਨ ਟਾਈਮ ਇਹਨਾਂ ਸ਼ੁਰੂ ਵੀ ਕੀਤਾ ਤੇ ਟਾਈਮ ਦੇ ਮੁਤਾਬਕ ਮੈਂ ਕੰਮ ਚਲਾ ਰਹੇ ਨੇ। ਤੇ ਇੱਥੇ ਨਾ ਇੱਕ ਤੇ ਸਭ ਤੋਂ ਵੱਡੀ ਇਹ ਖੂਬੀ ਇਸ ਮੇਲਿਆਂ ਦੀ कि इतने क्रॉसिंग कोई नहीं, ग्राउंड माशाल्लाह बहुत बेहतरीन है, इंतजाम बहुत अच्छा है, मैनेजमेंट बहुत अच्छी है, तो रूल भी इन्हें अच्छे ने, उसके मुताबिक अपनी नेताबाजी करा रहे हैं। तो दूसरे दे निस्बत ये बहुत अच्छा मेला है। अच्छा मेला है, वेल ऑर्गेनाइज्ड ਤੁਸੀਂ ਆਖ ਸਕਦੇ ਹੋ ਇਸ ਮੇਲੇ ਨੂੰ। ਅੱਛਾ ਸ਼ੇਖ ਸਾਹਿਬ ਕੀ ਮਿਸ ਕੀ ਚੀਜ਼ ਕਰ ਰਹੇ ਹੋ ਇੱਥੇ? ਵੈਸੇ ਤੇ ਮਤਲਬ ਸਵਾਰ ਵਾਸਤੇ ਤੇ ਅੱਛਾ ਗਰਾਊਂਡ, ਅੱਛਾ ਮਾਹੌਲ, ਇੰਤਜ਼ਾਮ ਅੱਛੇ, ਇਸ ਤੋਂ ਅੱਛੀ ਕੋਈ ਗੱਲ ਹੋ ਨਹੀਂ ਸਕਦੀ। ਕੋਈ ਐਸੀ ਚੀਜ਼ ਹੈ ਜਿਹੜੀ ਉਹਨਾਂ ਮੇਲਿਆਂ 'ਚ ਹੁੰਦੀ ਹੈ ਇੱਥੇ ਕੋਈ ਨਹੀਂ? ਨਹੀਂ ਭਾਈ ਉੱਥੇ ਉਹਨਾਂ ਮੇਲਿਆਂ 'ਚ ਜਿਹੜੀ ਚੀਜ਼ ਹੁੰਦੀ ਨਾ, ਚਲੋ ਗੈਦਰਿੰਗ ਉੱਥੇ ਕਾਫੀ ਹੋ ਜਾਂਦੀ ਹੈ, ਕਾਫੀ ਅੱਛੇ ਲੋਕ ਮਤਲਬ ਲੋਕ ਦੇਖਣ ਲਈ ਕਾਫੀ ਆ ਜਾਂਦੇ ਨੇ। ਇੱਥੇ ਮਤਲਬ ਕਿ ਇੱਕ ਜਿਹੜਾ ਥੋੜਾ ਨਾ ਜਿਹੜਾ ਕਰਾਊਡ ਹੈ ਥੋੜਾ ਘੱਟ ਹੈ ਉਹਨਾਂ ਮੇਲਿਆਂ ਨਾਲ,
ਇੱਥੇ ਫੈਮਿਲੀਜ਼ ਬਹੁਤ ਜ਼ਿਆਦਾ ਆਈਆਂ Civilized? ਜੀ ਹਾਂ ਥੋੜਾ ਜਿਹਾ ਤੁਸੀਂ ਆ ਕਰ ਸਕਦੇ ਹੋ ਸਕਦੇ ਇੱਥੇ। ਠੀਕ ਹੈ ਤੇ ਬਾਕੀ ਹੈ ਕਿ मैनेजमेंट बहुत अच्छी है, इंतज़ाम बहुत अच्छा है, ग्राउंड अच्छा है, उस बार टाइम जो नेज़ाबाजी हो रही है बहुत ਨੁਕਰੇ ਆਪਣੇ ਵੱਜ ਗਏ ਨੇ ਜਾਂ ਵਜਣਾ ਹੈ ਜੇ ਇਹ ਨੁਕਰੇ ਮਾਸ਼ਾਅੱਲਾ ਭਜਨੇ ਨੇ ਆਪਣੇ ਨੈਕਸਟ ਆਪਣਾ ਰਾਉਂਡ ਆ ਰਿਹਾ ਗਾੜੀ ਤੇ ਇੱਕ ਸਵਾਰ ਲੱਗਿਆ ਸਾਡਾ ਅੱਛਾ ਤੇ ਉਸ ਤੋਂ ਬਾਅਦ ਫਿਰ ਟੀਮ ਆਫ 8 ਵਿੱਚ ਵੀ ਅਸੀਂ ਭਜਾਂਗੇ ਮੇਲਾ ਜਿੱਤ ਦਿਓ ਨਾ ਸਾਨੂੰ ਇਹ ਮੇਲਾ ਇਨਸ਼ਾਅੱਲਾ ਜਿੱਦਿਆ ਦੁਆ ਕਰੋ ਅੱਲਾਹ ਖੈਰ ਰੱਖੇ ਜਿੱਤ ਦੁਆਵਾਂ ਦੇ ਇਨਸ਼ਾਅੱਲਾ ਦੁਆ ਮੇਲਾ ਜਿੱਤ ਜਾਗੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਰਹਿੰਦੀਆਂ ਬਾਕੀ ਨਸੀਬ ਦੀ ਗੱਲ ਹੈ ਅੱਲਾਹ ਖੈਰ ਰੱਖੇ ਕੋਸ਼ਿਸ਼ ਪੂਰੀ ਹੈ ਇਨਸ਼ਾਅੱਲਾ ਮੇਲਾ ਜਿੱਤ 400 ਸਵਾਰਾਂ ਦੇ ਵਿਚਕਾਰ ਸਿੰਗਲ ਡਬਲ ਸੈਕਸ਼ਨ ਆਫ 8 ਤੇ ਲਾਈਨ ਮੁਕਾਬਲੇ ਇਹ 2 ਦਿਨ ਬਿਲਾ ਨਾਗਾ ਜਾਰੀ ਰਹਿਣ ਵਾਲੇ ਨੇ। ਖੇਡ ਉਂਝੀ ਹੋਏਗਾ ਜਿਵੇਂ ਪੰਜਾਬ ਦੇ ਬਾਕੀ ਥਾਵਾਂ ਤੇ ਹੁੰਦਾ ਹੈ। ਪੰਜਾਬ ਹਕੂਮਤ ਦੇ ਤਾਵਨ ਦੇ ਨਾਲ ਕਮਿਸ਼ਨਰ ਲਾਹੌਰ ਤੇ ਡਿਪਟੀ ਕਮਿਸ਼ਨਰ ਲਾਹੌਰ ਸਾਹਿਬਾਨ ਦੀ ਸ਼ੌਕ ਨੂੰ ਵਧਾਉਣ ਤੇ ਖੇਡ ਦਾ ਮਾਣ ਰੱਖਣ ਦੇ ਇਹ ਜ਼ਬਰਦਸਤ ਕੋਸ਼ਿਸ਼ ਜਿਹੜੀ ਸੱਚੀ ਮੁੱਚੀ ਸੁਨਹਿਰੇ ਅੱਖਰਾਂ ਵਿੱਚ ਲਿਖੀ ਜਾਣ ਵਾਲੀ ਹੈ। ਮੁਰਸ਼ਦ ਕੀ ਹਾਲ ਹੈ ਤੁਹਾਡਾ? ਅਲਹਮਦੁਲਿਲਾ ਖੈਰੀਅਤ ਨੇ? ਸ਼ੁਕਰ ਆਪਣੀਆਂ ਕਿੰਨੀਆਂ ਟੀਮਾਂ ਦੌੜਦੀਆਂ ਪਈਆਂ? ਇਹ ਜੀ 2 ਕਲੱਬ ਤੇ 2 ਹੀ ਟੀਮਾਂ ਹੈ। 2 ਹੀ ਟੀਮਾਂ ਨੇ? ਵੈਸੇ ਇੱਕ ਹੀ ਨਾਮ 2 ਰੱਖੇ। ਅੱਛਾ ਕਲੱਬ ਇੱਕ ਹੀ ਹੈ। ਕੀ ਨਾਮ ਪੂਰਾ ਦੱਸਣਾ ਆਪਣੇ ਕਲੱਬ ਦਾ? ਬਲੈਕ ਕੱਪੜੇ ਸੈयद नौकर अब्बास गाजी टेंट पैकिंग क्लब माशाल्लाह ਤੇ ਇਹ ਵਰਦੀ ਜਿਹੜੀ ਹੈ ਅਲ ਇਤਜ਼ਾਜ਼ ਔਕਾੜਾ ਮੁਸਤਫਾਬਾਦ ਸੈयद ਤੈयब ਹਸਨ ਬੁਖਾਰੀ ਸ਼ਾਹ ਸਾਹਿਬ। ਜ਼ਬਰਦਸਤ। ਅੱਛਾ ਮੁਰਸ਼ਦ ਇਹ ਦੱਸੋ ਕਿ ਤੁਸੀਂ ਆਪ ਵੀ ਮੇਲਾ ਮਾਸ਼ਾਅੱਲਾ ਕਰਵਾਉਂਦੇ ਹੋ, ਠੀਕ ਹੈ, ਹਾਜ਼ਰੀ ਹੋ ਸੀ ਧੱਕੇ ਨਾਲ ਦਾਵਤ ਅਸੀਂ ਲੈ ਲੈਂਦੇ ਹੁੰਦੇ ਨਹੀਂ ਉਹ ਨੰਬਰ ਤੁਸੀਂ ਅਮੀਰ ਬਾਸ ਦੇ ਦੇਣਾ 3 ਸਾਲ ਇਜਾਜ਼ਤ। ਤੇ ਉਹ ਇਹ ਦੱਸੋ ਵੀ ਫਰਕ ਕੀ ਹੈ ਉਹਨਾਂ ਮੇਲਿਆਂ 'ਚ ਔਰ ਇਸ ਮੇਲੇ ਦੇ ਵਿੱਚ? ਕੀ ਫਰਕ ਮਹਿਸੂਸ? ਮਿਆਰੀ ਹੈ ਜੀ ਗਵਰਨਮੈਂਟ ਦੀ ਮਿਹਰਬਾਨੀ ਹੈ। ਨਹੀਂ ਤੇ ਇਸ ਗੇਮ ਨੂੰ ਜ਼ਿਮੀਦਾਰ ਸ਼ੌਕੀਨ ਆਪਣੇ ਖਰਚੇ ਤੇ ਕਰਦੇ ਆ ਤੇ ਉਹਨਾਂ ਦੀ ਮਿਹਰਬਾਨੀ ਹੈ। ਗਵਰਨਮੈਂਟ ਨੇ ਸਾਡਾ ਸਾਥ ਦਿੱਤਾ ਅਲਹਮਦੁਲਿਲਾ। अच्छा बहुत अच्छा इंतजाम है, ग्राउंड अच्छा है, अच्छी दौड़ रही ने अच्छी टीम दौड़ इंतजाम अच्छे घोड़े आए अच्छे सवार आए। अच्छा बहुत घाट मेले हैं शाह जी वेख्या तुसीं भी चूंकि एक मेले दे मुंतज़िम हो ਸਕਰੀਨਾਂ ਲੱਗੀਆਂ ਹੋਈਆਂ ਨੇ ਰੀਪਲੇ ਆਂਦਾ ਜਿਹਦੇ ਵਿੱਚ ਨਾ ਚਾਂਸ ਬੜਾ ਘੱਟ ਹੈ ਕਿ ਕਿਤੇ ਕੋਈ ਪੁਆਇੰਟਸ ਦੇ ਵਿੱਚ ਉੱਪਰ ਨੀਚੇ ਕੋਈ ਹੋ ਜਾਵੇ। ਇਹ ਸਕਰੀਨਾਂ ਨਾ ਵੀ ਲੱਗੀਆਂ ਹੋਣ ਵੈਸੇ ਵੀ ਜੱਜ ਸਾਹਿਬਾਨ ਤੇ ਅਨਾਉਂਸਰ ਹੈ ਨਾ ਹੈਦਰੀ ਸਾਹਿਬ ਉਹ ਸਕਰੀਨ ਉਹਨਾਂ ਦੀ ਕੈਮਰੇ ਨਾਲ ਡਾਢੀ ਆਖੀ ਉਹਨਾਂ ਦੀ ਕੀ ਬਾਤ ਹੈ, ਕੋਈ ਸ਼ੱਕ ਨਹੀਂ ਹੈ ਕੰਪਿਊਟਰ ਹੀ ਹੈ ਸ਼ੱਕ ਨਹੀਂ। ਅੱਛਾ ਇਹ ਤੁਸੀਂ ਸਮਝਦੇ ਹੋ ਕਿ ਬਿਹਤਰੀ ਹੈ ਜਿੱਦਤ ਬਹੁਤ ਜਿੱਦਤ ਆ ਗਈ। ਅੱਛਾ ਕੋਈ ਪੈਗਾਮ ਕੋਈ ਯੂਥ ਨੂੰ ਕੋਈ ਦੇਣਾ ਚਾਹੁੰਦੇ ਹੋ? ਯੂਥ ਨੂੰ ਪੈਗਾਮ ਇਹ ਦੇਵਾਂਗੇ ਕਿ ਇਸ ਗੇਮ ਨੂੰ ਅਪਣਾਓ। ਇਹ ਸਾਡੇ ਦੀਨ ਦੀ ਗੇਮ ਹੈ। ਟੈਂਟ ਪੈਕਿੰਗ ਹੈ, ਟੈਂਟ ਉਖਾੜਨਾ ਜਿਹੜੀ ਸਰਕਾਰੇ ਦੋ ਆਲਮ ਆਪਣੇ ਅਸਹਾਬ ਨੂੰ ਆਲੇ ਅਤਹਾਰ ਨੂੰ ਇਹ ਤੰਬੂਆਂ ਦੀ ਜਿਹੜੀਆਂ ਸਰਾਇਕੀ ਚੋਬ ਕਹਿੰਦੇ ਪੰਜਾਬੀ 'ਚ ਕਿੱਲਾ ਕਹਿੰਦੇ ਉਹਨੂੰ ਉਖਾੜਨ ਵਾਸਤੇ। ਹਾਂਜੀ ਤੇ ਉੱਥੋਂ ਫਿਰ ਉਹ ਦੂਸਰੀ ਪੈਦਲ ਫੌਜ ਹਮਲਾ ਕਰ ਦਿੰਦੀ ਬੇਸ਼ੱਕ ਤੇ ਉਹ ਹੀ ਟ੍ਰੇਨਕ ਜੋ ਗੇਮ ਬਣ ਗਈ ਜਵਾਨਾਂ ਦਾ ਰਾਠਾਂ ਦਾ ਬਾਦਸ਼ਾਹਾਂ ਦਾ ਗੇਮ ਹੈ। ਤੇ ਅੱਲਾ ਦੀ ਰਹਿਮਤ ਔਰ ਅੱਲਾ ਮੌਲਾ ਪੰਜਤਨ ਪਾਕ ਦੇ ਕਰਮ ਦੇ ਨਾਲ ਸਾਡੇ ਵਰਗੇ ਵੀ ਕਰੀ ਜਾਂਦੇ ਅਲਹਮਦੁਲਿਲਾ। ਬਾਦਸ਼ਾਹ ਤੁਹਾਡਾ ਹੀ ਹੈ ਜੀ ਇਹ ਖੇਡ ਜੀ ਜਿਹੜਾ ਤੁਸੀਂ ਕਰ ਰਹੇ ਹੋ ਤੁਹਾਡੇ ਬਜ਼ੁਰਗਾਂ ਦੀ ਮਿਰਾਸ ਹੈ ਜਿਹੜੀ ਤੁਸੀਂ ਲੈ ਕੇ ਜਿਹਨੂੰ ਚੱਲ ਰਹੇ ਹੋ। ਇਹ ਨਬੀਆਂ ਦੀ ਸਵਾਰੀ ਹੈ ਜੀ, ਇਮਾਮਾਂ ਦੀ ਸਵਾਰੀ ਹੈ। ਬੇਸ਼ੱਕ ਜੀ ਕੋਈ ਸ਼ੱਕ ਨਹੀਂ। ਸਾਡੇ ਉਸਤਾਦ ਚੌਧਰੀ ਗੁਲਾਮ ਰਸੂਲ ਗੁੱਜਰ ਕਹਿੰਦੇ ਹੁੰਦੇ ਕਿ ਜ਼ੀਰ ਨੂੰ ਮੁਸੱਲਾ ਸਮਝੋ, ਵਾਹ, ਆਪਣੇ ਆਪ ਨੂੰ ਨਮਾਜ਼ੀ ਸਮਝੋ। ਓਏ ਹੋਏ ਹੋਏ ਬਹੁਤ ਬੜੀ ਬਾਤ, ਬਹੁਤ ਬੜੀ। ਉਹ ਜ਼ੀਨ ਹੈ ਜਿੱਥੇ ਨਬੀ ਔਰ ਆਲੇ ਅਤਹਾਰ ਅਸਹਾਬੇ ਕਰਾਮ ਨਮਾਜ਼ ਵੀ ਪੜ੍ਹ ਲੈਂਦੇ। ਹਾਂ ਵਾਹ 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 ਇਸ ਤਰ੍ਹਾਂ ਹੀ ਬੇਸ਼ੱਕ ਕੋਈ ਸ਼ੱਕ ਨਹੀਂ। ਤੇ ਸ਼ੁਕਰ ਹੈ ਉਸ ਜ਼ਾਤ ਦਾ ਕਿ ਅਸੀਂ ਆਪਣਾ ਖੂਨ ਪਸੀਨਾ ਲਾ ਕੇ ਇਹਨੂੰ ਜ਼ਿੰਦਾ ਰੱਖਿਆ। ਵੀਰੋ ਮੇਲੇ ਇਸ ਮੌਸਮ ਵਿੱਚ ਪੰਜਾਬ ਦਾ ਹੁਸਨ ਨੇ। ਜਿੱਥੇ ਬਹਾਰ ਦੇ ਮੌਸਮ ਵਿੱਚ ਫੁੱਲ ਖਿਲਦੇ ਨੇ ਉੱਥੇ ਹੀ ਇਸ ਦੇਸ਼ ਦੇ ਵਾਸੀਆਂ ਦੇ ਚਿਹਰੇ ਵੀ ਖਿੜਦੇ ਨੇ। ਉਹਨਾਂ ਦੀ ਵੱਡੀ ਵਜ੍ਹਾ ਇਹ ਰੌਣਕਾਂ ਨੇ। ਮੇਲਾ ਜਿੱਤਣ ਵਾਲੀਆਂ ਟੀਮਾਂ ਨੂੰ ਇਨਾਮ ਤੇ ਆਖਰੀ ਟਾਈਮ ਤੇ ਮਿਲੇ ਪਰ ਅਸੀਂ ਉਹਨਾਂ ਨੂੰ ਪਹਿਲੇ ਟਾਈਮ ਮਿਲ ਪਏ। ਸ਼ੌਕ ਹੀ ਜਨਾਬ ਐਡੀ ਦੂਰ ਲੈ ਆਏ, ਵੇਖ ਲਓ ਹਿਸਾਬ ਨਾਲ ਗੁਜਰਾਤ ਵੀ ਕਿ ਮੇਲਾ ਅੱਜ ਬਾਹਰ ਫਿਰ ਵੀ ਇਹ ਸ਼ੌਕ ਹੈ ਨਾ ਇੱਥੇ ਲਾਹੌਰ ਦੌੜਨਾ ਸੀ ਆ ਕੇ। ਇੱਕ ਅੱਛਾ ਮੇਲਾ ਹੈ, ਇੱਕ ਮਿਆਰੀ ਮੇਲਾ ਹੈ, ਠੀਕ ਹੈ। ਨਿਜ਼ਾਬਾਦੀ ਦਾ ਉਹਨਾਂ ਨੇ ਫਰੋਗ ਦਿੱਤਾ ਹੈ। ਬਿਲਕੁਲ ਸਹੀ ਹੈ। ਅੱਛਾ ਬਈ ਅਲੀ ਅਦਰ ਤੁਸੀਂ ਦੱਸੋ ਮੇਲੇ ਉਧਰ ਵੀ ਹੁੰਦੇ ਨੇ ਆਪਣੇ ਕੋਲ ਇੱਥੇ ਫਰਕ ਕੀ ਲੱਗਦਾ ਪਿਆ ਤੁਹਾਨੂੰ? ਫਰਕ ਭਾਈਜਾਨ ਇਹ ਜਿਹੜੇ ਮੇਲੇ ਨੇ ਨਾ ਇਹ ਪਾਕਿਸਤਾਨ ਲੈਵਲ ਦੇ ਮੇਲੇ ਨੇ ਤੇ ਦੂਸਰੇ ਮੇਲੇ ਲੋਕਲ ਮੇਲੇ ਰੋਜ਼ ਲੱਗਦੇ ਨੇ, ਦਰਬਾਰੀ ਮੇਲੇ ਲੱਗਦੇ ਨੇ, ਬੰਦੇ ਆਪੂ ਇਵੈਂਟ ਕਰਾਉਂਦੇ ਨੇ। ਇਹ ਪਾਕਿਸਤਾਨ ਲੈਵਲ ਪੰਜਾਬ ਲੈਵਲ ਦਾ ਮੇਲਾ ਹੈ। ਅੱਛੀਆਂ ਟੀਮਾਂ ਦਾਵਤ ਹੈ, ਅੱਛੇ ਇੰਤਜ਼ਾਮਾਤ ਨੇ, ਅੱਛਾ ਗਰਾਊਂਡ ਹੈ। ਸ਼ਾਇਦ ਘੱਟ ਹੈ ਗਰਾਊਂਡ ਅੱਗੇ ਕਿਤੇ ਵੇਖਿਆ ਹੋਵੇ, ਬੜੇ ਮੇਲੇ ਪੂਰੇ ਪਾਕਿਸਤਾਨ ਤਕਰੀਬਨ ਕੀਤੇ ਨੇ, ਲੇਕਿਨ ਬਹੁਤ ਅੱਛਾ ਗਰਾਊਂਡ, ਬੜਾ ਅੱਛਾ ਸੈਟਅਪ ਹੈ, ਬੜਾ ਅੱਛਾ ਨਿਜ਼ਾਮ ਹੈ, ਘੋੜਿਆਂ ਦਾ ਰਹਿਣ ਸਹਿਣ ਬਹੁਤ ਸਾਰਿਆਂ ਨੂੰ ਬਹੁਤ ਮਿਆਰ ਹੈ। ਅੱਛਾ ਆਪਣੇ ਨੇਜ਼ਾਬਾਜ਼ੀ ਕਲੱਬ ਦਾ ਨਾਮ ਦੱਸੋ ਨਾ। ਸਾਡਾ ਗੁਜਰ ਕਲੱਬ ਦੇਵਣਾ। ਗੁਜਰ ਕਲੱਬ ਦੇਵਣਾ ਤੁਹਾਡਾ? ਅੱਛਾ
ਉਧਰ ਮੇਲੇ ਆਪਣੇ ਵਾਲੀ ਸਾਈਡ ਤੇ ਵੀ ਹੁੰਦੇ ਨੇ ਜੀ ਠੀਕ ਹੈ रोजाना ਚੰਗੇ ਮੇਲੇ ਚੰਗੇ ਹੁੰਦੇ ਨੇ ਮੇਲੇ ਬਹੁਤ ਬੜੇ ਅੱਛੇ, बेहतरीन बेहतरीन, ਔਰ ਬੜਾ बेहतरीन। ਲਾਸਟ ਟਾਈਮ ਅਸੀਂ ਟੋਪਾ ਉਸਮਾਨ ਜਾ, ਮੌਜੂਦ ਜਾ, ਆਏ ਜਾ, ਜਾ। ਆਪਣਾ ਸ਼ਾਹ ਸਰਮਸਤ ਆਏ ਜਾ, ਜਾ। ਬੜੇ ਅੱਛੇ ਇੰਤਜ਼ਾਮਾਤ ਹਰ ਹਵਾਲੇ ਦੇ ਨਾਲ ਜਾ। ਕਿਵੇਂ ਤੁਸੀਂ ਮਹਿਸੂਸ ਕਰਦੇ ਹੋ ਇੱਥੇ ਆ ਕੇ ਇੱਥੇ ਪਰਫਾਰਮ ਕਰਕੇ ਆਪਣੇ ਇਲਾਕੇ ਚੋਂ ਨਿਕਲ ਕੇ ਬਾਹਰ ਆ ਕੇ ਪਰਫਾਰਮ ਕਰਨਾ ਦੇਖੋ ਨਾ ਇਹ ਮੇਲਾ ਪਾਕਿਸਤਾਨ ਲੈਵਲ ਦਾ ਇੱਥੇ ਉੱਥੇ ਉਹ ਮੇਲੇ ਹੁੰਦੇ ਨੇ ਜ਼ਿਲ੍ਹੇ ਲੈਵਲ ਜੀ ਹਾਂ ਇਹ ਮੇਲਾ ਪਾਕਿਸਤਾਨ ਲੈਵਲ ਦਾ ਇੱਥੇ ਪੂਰਾ ਪੰਜਾਬ ਮੌਜੂਦ ਹੈ ਇਸ ਵਾਸਤੇ ਬਾਹਰ ਦੌੜਨਾ ਚਾਹੀਦਾ ਹੈ ਪੰਜਾਬ ਦੇ ਜਿਹੜੇ ਪਲੇਅਰਾਂ ਨਾਲ ਸਾਹਮਣੇ ਦੌੜਨਾ ਚਾਹੀਦਾ ਹੈ ਹੋਰ ਸਮਝ ਲੱਗਦੀ ਹੈ ਤੁਹਾਡੇ ਹੋਰ- ਖੇਡ ਦੇ ਵਿੱਚ ਨਿਖਾਰ ਤੁਸੀਂ ਜਾ, ਸਮਝਦੇ ਨਿਖਾਰ, ਹੋ ਬਿਲਕੁਲ। ਕਿ ਮਜ਼ੀਦ ਆਂਦਾ ਜਾ। ਟੀਮਾਂ ਦੌੜਦੀਆਂ ਪਈਆਂ ਨੇ ਬਈ ਅਲੀ ਹੈਦਰ ਤੁਸੀਂ ਦੱਸੋ ਵੀ ਤੁਹਾਡਾ ਇੱਥੇ ਬਿਹਤਰੀਨ ਜਿਹੜਾ ਤੁਹਾਡੀ ਮਨਸ਼ਾ ਦਾ ਤੇ ਦਿਲ ਖੁਸ਼ ਹੁੰਦਾ ਜੇ ਸਵਾਰ ਨੂੰ ਵੇਖ ਕੇ ਜਾ ਕਿਹੜਾ ਸਵਾਰ ਹੈ ਇੱਥੇ ਜਨਾਬ ਮਹਾਰਾਜ ਮਜਾਦ ਗੁਟਾਰਾ ਅੱਛਾ ਤਾਲੀ ਸ਼ਮਾਲੀ ਸਰਗੋਦਾ ਤੋਂ ਜੀ ਹਾਂ, ਬਹੁਤ ਜੀ। ਅੱਛਾ ਸਵਾਰ ਹੈ ਬੜੀ ਥੋੜੀ ਉਮਰ ਵਿੱਚ ਉਸ ਬੰਦੇ ਨੂੰ ਅੱਲਾਹ ਪਾਕ ਨੇ ਨਾ ਬੜੀ ਬੜੇ ਇੱਜ਼ਤ ਬਖਸ਼ ਦਿੱਤੇ ਨੇ ਕੋਈ ਸ਼ੱਕ ਨਹੀਂ। ਤੇ ਅੱਛਾ ਬਾਕੀ ਅੱਛੇ ਸਵਾਰਾਂ 'ਚ ਸੈਕਸ਼ਨ ਸਾਰੇ ਸਵਾਰ ਅੱਛੇ ਨੇ ਸੈਕਸ਼ਨ ਤੁਸੀਂ ਦੱਸੋ ਵੀ ਟੀਮਾਂ ਜਿਹੜੀਆਂ ਨਾ ਤੁਹਾਡੀ ਤੇ ਆਪਣੀ ਤਾਂ ਤਕੜੀ ਹੁੰਦੀ ਹੈ ਬਈ ਨਹੀਂ ਟੀਮ ਦੇ ਮਾਸ਼ਾਅੱਲਾ ਸਾਰੀਆਂ ਹਿੱਸੀਆਂ ਨੇ ਇੱਥੇ ਕਿਉਂਕਿ ਅਸਲੀ ਦੌਰ ਵਿੱਚ ਪਾਕਿਸਤਾਨ ਲੈਵਲ ਦਾ ਮੇਲਾ ਜੀ ਹੈ ਹਾਂ। ਤੇ ਕੋਈ ਵੀ ਟੀਮ ਕਮਜ਼ੋਰ ਹੋ ਕੇ ਨਹੀਂ ਆ ਸਕਦੀ ਸਾਰੀ ਗੱਲ ਹੈ ਜੀ ਇੱਥੇ ਕਿਸੇ ਵੀ ਟੀਮ ਨੂੰ ਮਾੜਾ ਨਹੀਂ ਆਖਿਆ ਜਾ ਸਕਦਾ ਨਹੀਂ ਆਖਿਆ ਜਾ ਇਹ 'ਚ ਫਰਕ ਨਹੀਂ ਕੱਢਣ ਹੁੰਦਾ ਕੋਈ ਸ਼ੱਕ ਨਹੀਂ। ਕੋਈ ਪੈਗਾਮ ਦੇਸੋ ਤੁਸੀਂ ਆਪਣੇ ਮੰਡੀ ਵਾਲਿਆਂ ਨੂੰ ਇੱਥੋਂ ਖਲੋ ਕੇ ਵੀ ਜਿਹੜਾ ਨਾ ਮੇਲੇ ਹੁੰਦੇ ਨੇ ਤੇ ਇੰਜ ਹੁੰਦੇ ਨੇ ਕੋਈ ਇੰਜ ਦੀ ਗੱਲ ਕਰ ਸੋ ਜਾਂ ਮੇਲਾ ਤੇ ਜਿਹੜਾ ਬੰਦਾ ਲਵਾਏ ਉਹਦਾ ਹਰ ਬੰਦਾ ਦਿਲ ਕਰਦਾ ਇੱਕ ਅੱਛਾ ਮਿਆਰ ਦਵੇ ਸਹੀ। ਹਰ ਬੰਦੇ ਦਾ ਦਿਲ ਕਰਦਾ ਇੱਕ ਅੱਛਾ ਸੈਟਅਪ ਹੋਵੇ ਅੱਛਾ ਆਪਣੇ ਤੋਂ ਵੱਧ ਕੇ ਕਰਾਂ ਉਹਨਾਂ ਦਾ ਖੈਰ ਜਿੱਦਾਂ ਦਾ ਨਿਜ਼ਾਮ ਹੈ ਉਹ ਸ਼ੁਕਰ ਅਲਹਮਦੁਲਿਲਾ ਅੱਛਾ ਤੁਸੀਂ ਕਿੰਨੇ ਅਰਸੇ ਤੋਂ ਦੌੜ ਰਹੇ ਹੋ ਪਹਿਲੇ ਭਾਈ ਅਲੀ ਅਦਰ ਤੁਸੀਂ ਦੱਸੋ ਮੈਨੂੰ ਭਾਈਜਾਨ ਹੋ ਗਏ 3 ਸਾਲ 3 ਸਾਲ ਹੋ ਗਏ ਤੁਹਾਨੂੰ 6 ਸਾਲ 6 ਸਾਲ ਹੋ ਗਏ ਨੇ ਅੱਛਾ ਕੋਈ ਯਾਦਗਾਰ ਵਾਕਿਆ ਕੋਈ ਸਾਡੇ ਨਾਲ ਆਪਣੀ ਨੇਜ਼ਾਬਾਜ਼ੀ ਦਾ ਆਪਣਾ ਉਹ ਸ਼ੇਅਰ ਕਰੋ ਯਾਦਗਾਰ ਵਾਕਿਆ ਹੁਣ ਮੇਰਾ ਬਾਦੀ ਤੌਰ ਤੇ ਇਹ ਗੇਮ ਹੈ ਇਹ ਕਿਸੇ ਨਾਲ ਵਫਾ ਨਹੀਂ ਕਰਦੀ ਆ ਰੋਜ਼ ਕੁਝ ਨਾ ਕੁਝ ਹੁੰਦਾ ਰਹਿੰਦਾ ਜਾ। ਹੈ ਇਹਦੇ 'ਚ ਕੋਈ ਸ਼ੱਕ ਇਹ ਗੇਮ ਹੀ ਐਸੀ ਹੈ ਇਹਦੇ 'ਚ ਕੋਈ ਵਫਾ ਨਹੀਂ ਤੁਸੀਂ ਆਖਦੇ ਹੋ ਕਿ ਮਤਲਬ ਕਿ ਤੁਸੀਂ ਨਾ ਘੋੜੇ ਤੇ ਟਰਸਟ ਕਰਕੇ ਚੱਲ ਸਕਦੇ ਹੋ ਨਾ ਤੁਸੀਂ ਮੈਦਾਨ ਤੇ ਵਾਇਦੇ ਗੇਮ ਹੈ ਜਿਹੜੀ ਕੋਈ ਬੰਦਾ ਬੋਲ ਕੇ ਜਿੱਤ ਨਹੀਂ ਸਕਦਾ ਹਰ ਬੰਦਾ ਇਹ ਅੱਲਾਹ ਪਾਕ ਜਿਹਨੂੰ ਜਿਤਾਏ ਉਹ ਜਿਤਾ ਸਕਦਾ ਹੈ। ਇਹ ਗੇਮ ਕਿਸੇ ਨਾਲ ਵਫਾ ਕਰਦੀ ਹੀ ਨਹੀਂ ਗੱਪਸ਼ਪ ਦਾ ਇਹ ਨਾ ਰੁਕਣ ਵਾਲਾ ਸਿਲਸਿਲਾ ਜਾਰੀ ਏ ਤੇ ਅਸੀਂ ਇੱਥੇ ਕੁਝ ਸ਼ੌਕੀਨ ਵੀਰਾਂ ਨਾਲ ਵੀ ਗੱਪ ਲਾਈਏ ਸਾਡੀ ਨੇਜ਼ਾਬਾਜ਼ੀ ਵਾਸਤੇ ਇਹ ਇੱਕ ਐਜ਼ਾਜ਼ ਹੈ ਇਸ ਤਰ੍ਹਾਂ ਦੇ ਵੈਨਿਊ ਤੇ ਇੱਥੇ ਨੇਜ਼ਾਬਾਜ਼ੀ ਹੋ ਰਹੀ ਹੈ ਜੀ ਤੇ ਉਸ ਤੋਂ ਇਲਾਵਾ ਜੀ ਜਿਹੜੇ ਡੀਜੀ ਸਾਹਿਬ ਡੀਜੀਪੀਐਚ ਤਾਹਿਰ ਭੱਟੂ ਸਾਹਿਬ ਨੇ ਉਹਨਾਂ ਦੀ ਇਹ ਬੜੀ ਡੈਡੀਕੇਸ਼ਨ ਤੇ ਬੜੀ ਕਾਵਿਸ਼ ਹੈ ਕਿ ਉਹਨਾਂ ਆਪਣੀਆਂ ਜਿਹੜਾ ਨੇ ਜੀ ਸਰ ਜ਼ੋਰ ਕੋਸ਼ਿਸ਼ਾਂ ਕਰਕੇ ਇਸ ਸ਼ੌਕ ਨੂੰ ਇਸ ਤਰ੍ਹਾਂ ਪ੍ਰਮੋਟ ਕੀਤਾ ਹੈ ਔਰ ਇਹ ਜਿਹੜੀਆਂ ਚੀਜ਼ਾਂ ਨੇ ਲਾਹੌਰ ਦੇ ਇਸ ਵੈਨਿਊ ਫੋਰਟਿਸ ਸਟੇਡੀਅਮ ਦੇ ਪਹਿਲੇ ਪੋਲੋ ਕਲੱਬ ਦੇ ਵਿੱਚ ਹੋਇਆ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜਾ ਸਾਡਾ ਸ਼ੌਕ ਨੇ ਜੀ ਉਸ ਨੂੰ ਬਹੁਤ ਉੱਤੇ ਲੈ ਕੇ ਜਾ ਰਹੀਆਂ ਨੇ ਔਰ ਕੁਝ ਦੋਸਤ ਜਿਹੜੇ ਨੇ ਇਸ ਮੇਲੇ ਦੀ ਜਿਹੜੀ ਹੈ ਨਾ ਜੀ ਇਨਵੀਟੇਸ਼ਨ ਜਾਂ ਦਾਵਤ ਦੇ ਵਾਸਤੇ ਬੜੇ ਮਾਯੂਸ ਹਨ ਤੇ ਉਹਨਾਂ ਦੇ ਵਾਸਤੇ ਤੁਹਾਡੇ ਚੈਨਲ ਦੇ ਥਰੂ ਇੱਕ ਆਗਾਹੀ ਮੈਸੇਜ ਵੀ ਹੈ ਕਿ ਆਪਣੇ ਜਿੰਨੇ ਵੀ ਕਲੱਬ ਨੇ ਉਹਨਾਂ ਨੂੰ ਇਕਵੈਸਟਰੀਅਨ ਫੈਡਰੇਸ਼ਨ ਆਫ ਪਾਕਿਸਤਾਨ ਦੇ ਥਰੂ ਉਹਨਾਂ ਨੂੰ ਰਜਿਸਟਰ ਕਰਾਓ ਤਾਂ ਕਿ ਜਿਹੜੇ ਦੋਸਤ ਮਿਸ ਹੋ ਗਏ ਨੇ ਇਸ ਅਪਰਚੂਨਿਟੀ ਤੋਂ ਇੱਥੇ ਵਜਣ ਤੋਂ ਉਹ ਤਾਂ ਕਿ ਉਹਨਾਂ ਨੂੰ ਮੌਕਾ ਮਿਲੇ ਉਹ ਵੀ ਭਾਈ ਸਕਣ ਜੀ ਅੱਛਾ ਸ਼ਿਕਵਾ ਹੈ ਲੋਕਾਂ ਦਾ ਬਹੁਤ ਜ਼ਿਆਦਾ ਜੀ ਬਿਲਕੁਲ ਔਰ ਵਜ੍ਹਾ ਇਹ ਹੈ ਕਿ ਇਹ ਜਿੱਥੇ ਜਿਹੜੇ EFP ਦੇ ਜਿਹੜੇ ਨੇ ਨਾ ਜੀ ਰਜਿਸਟਰਡ ਕਲੱਬ ਇਹ ਉਹਨਾਂ ਦੀਆਂ ਇਨਵਾਈਟਡ ਟੀਮਾਂ अच्छा खुरम भाई एक चीज़ और है देखो ना इतना अच्छा ग्राउंड इतने अच्छे इंतजामात हर सवार दा हर अच्छे क्लब दा जी जी दिल करता है कि वो एक ऐसे एटमोसफेयर दे विच वो परफॉर्म करे अपनी जेड़ी वो है एबिलिटी उन्हें शोकेस करे जी बिल्कुल ठीक है और हक भी है हर जी बिल्कुल सही गल ठीक है बिल्कुल सही गल है कोई क्राइटेरिया रखा गया है वास्ते नहीं सर कोई क्राइटेरिया नहीं है जी अच्छा सिर्फ क्राइटेरिया इक्वेस्टर्न फेडरेशन ऑफ पाकिस्तान ਦੇ ਥਰੂ ਰਜਿਸਟਰਡ ਕਲੱਬ ਦੀ ਟੀਮ ਜਿਹੜੀ ਹੈ ਨਾ ਜੀ ਉਹ ਇੱਥੇ ਉਹ ਹੀ ਇੱਥੇ ਜਿਹੜਾ ਨਾ ਉਹ ਹੋ ਸਕਦੀਆਂ ਬਾਕੀ ਅੱਛੀ ਸੈਟਿੰਗ ਨਾਲ ਜਿਹੜਾ ਵੀ ਇਸ ਤਰ੍ਹਾਂ ਦੇ ਮੇਲੇ ਤੇ ਆਂਦਾ ਇੱਕ ਅੱਛੀ ਸੈਟਿੰਗ ਨਾਲ ਆਂਦਾ ਹੈ ਇੱਕ ਅੱਛੇ ਡਿਸਪਲਿਨ ਨਾਲ ਆਂਦਾ ਹੈ ਇੱਕ ਅੱਛੇ ਮੈਨੇਜਮੈਂਟ ਨਾਲ ਆਂਦਾ ਹੈ ਔਰ ਇਸ ਚੀਜ਼ ਨੂੰ ਜਿਹੜੇ ਥੋੜਾ ਬੈਕਵਰਡ ਇਲਾਕੇ ਨਾਲ ਤਲਕ ਰੱਖਦੇ ਨੇ ਇਸ ਚੀਜ਼ ਤੋਂ ਸਿੱਖਣਾ ਚਾਹੀਦਾ ਹੈ ਔਰ ਆਪਣੀ ਟੀਮਾਂ ਦੇ ਵਿੱਚ ਆਪਣੇ ਕਲੱਬ ਦੇ ਵਿੱਚ ਆਪਣੇ ਘੋੜਿਆਂ ਦੇ ਵਿੱਚ ਇੱਕ ਚੇਂਜ ਲੈ ਕੇ ਆਉਣੀ ਚਾਹੀਦੀ ਹੈ ਅੱਛਾ ਇੱਕ ਚੀਜ਼ ਹੋਰ ਦੱਸੋ ਜੀ ਕਿ ਅਸੀਂ ਨਾ ਇੱਥੇ ਜਿਹੜੇ ਤਮਾਸ਼ਾਈ ਨੇ ਉਹਨਾਂ ਨੂੰ ਮਿਸ ਕਰ ਰਹੇ ਹਾਂ ਜੀ ਜਿਹੜਾ ਉਹ ਸਾਡਾ ਕਲਚਰ ਹੁੰਦਾ ਹੈ ਬੱਚੇ ਵੀ ਬਹਿ ਕੇ ਵੇਖ ਰਹੇ ਨੇ ਵੱਡੇ ਵੀ ਵੇਖ ਰਹੇ ਨੇ ਉਹ ਜਿਹੜਾ ਨਾ ਉਸ ਤਰ੍ਹਾਂ ਨਹੀਂ ਹੈ ਇਹ ਸਰ ਸਭੀ ਖਾਨ ਇਹ ਲਾਹੌਰ ਹੈ ਜੀ ਇੱਥੇ ਜਿਹੜੇ ਨੇ ਜੀ ਲੋਕ ਬੜੇ ਢੇਰ ਸਾਰੇ ਬਿਜ਼ੀ ਨੇ ਮਸਰੂਫੀਅਤ ਹੈ ਮੈਂ ਇੱਕ ਮਿੰਟ ਤੁਹਾਡੀ ਗੱਲ ਮੇਰਾ ਸਵਾਲ ਮੁਕੰਮਲ ਮੈਂ ਇੱਕ ਗੁਜ਼ਾਰਿਸ਼ ਕਰ ਰਿਹਾ ਐਡਵਰਟਾਈਜ਼ ਇਹਨੂੰ ਪ੍ਰੋਪਰ ਕੀਤਾ ਗਿਆ ਹੀ ਐਡਵਰਟਾਈਜ਼ਮੈਂਟ ਲੋਕ ਤੇ ਇਹ ਮੰਗਦੇ ਨੇ ਇਹ ਚੀਜ਼ਾਂ ਜਿਹੜੀਆਂ ਨੇ ਇਵੈਂਟਸ ਮੰਗਦੇ ਨੇ ਹੁਣ ਸਰ ਐਡਵਰਟਾਈਜ਼ਮੈਂਟ ਵੀ ਇਸ ਦੀ ਹੋਈ ਹੈ ਲੇਕਿਨ
ਜਿਹੜੇ ਲੋਕ ਨੇ ਸਾਡੇ ਜਿਹੜੇ ਇਹ ਫੈਸਲਾਬਾਦ ਡਿਵੀਜ਼ਨ ਹੈ, ਗੁਜਰਾਤ ਹੋ ਗਿਆ, ਇਹ ਮੰਡੀ ਬਹਾਉਦੀਨ ਸਰਗੋਦਾ, ਇਹ ਜੰਗ ਵਾਲੀ ਸਾਈਡ ਕੁਛ ਉਸ ਦੇ ਸਰ ਜਿਹੜੇ ਨੇ ਨਾ ਜੀ ਤਮਾਸ਼ਾਈ ਹਜ਼ਰਾਤ ਸਪੈਕਟੇਟਰਸ ਜਿਹੜੇ ਨੇ ਅੱਛੇ ਸ਼ੌਕੀਨ ਨੇ, ਉਹ ਇੱਕ ਤਾਂ ਜਿਹੜਾ ਇੱਕ ਡਿਸਟੈਂਸ ਹੈ ਜੀ, ਫਾਸਲਾ ਹੈ, ਉਸ ਇੱਥੇ ਆ ਨਹੀਂ ਸਕਦੇ ਆਪਣੀ ਮਸਰੂਫੀਆਤ ਦੇ ਵਿੱਚ ਜਿਹੜਾ ਨੇ ਜੀ ਉਹ ਇੱਥੇ ਨਹੀਂ ਆ ਸਕਦੇ, ਜਿਹੜੇ ਇੱਕ ਟਾਈਮ ਮੈਨੇਜ ਕਰਕੇ ਇੱਥੇ ਆ ਸਕਦੇ ਨੇ, ਉਹ ਵੇਖ ਰਿਹਾ ਹੈ ਐਟ ਯੂਰ ਡੋਰ ਸਟੈਪ ਜਿਹੜਾ ਉਹ ਮਿਲ ਜਾਂਦੀ ਹੈ ਜੀ, ਲੇਕਿਨ ਇਹ ਥੋੜਾ ਜਿਹਾ ਦੂਰ ਹੈ ਜੀ ਇਸ ਵਜ੍ਹਾ ਤੋਂ। ਬਾਕੀ ਜੀ ਅੱਲਾਹ ਪਾਕ ਖੈਰ ਰੱਖੇ ਜੀ, ਬਹੁਤ ਅੱਛਾ ਇਵੈਂਟ ਹੋ ਰਿਹਾ, ਅੱਲਾਹ ਪਾਕ ਓਵਰਆਲ ਅੱਛਾ ਇਵੈਂਟ ਹੈ। ਨੌਮਰ ਜਵਾਨ ਤੇ ਤਗੜੇ ਸਵਾਰ, ਇਹਨਾਂ ਜਲਸਿਆਂ ਦੀ ਰੌਣਕ ਵੀ ਨੇ ਤੇ ਵੱਡੀ ਲੋੜ ਵੀ। ਇੱਥੇ ਵੀ ਦੋਵੇਂ ਘਰ ਰੱਖੇ ਗਏ ਨੇ। ਆਪਣੀ ਗੱਲਬਾਤ ਥੋੜੀ ਤੇ ਇਹਨਾਂ ਵੀਰਾਂ ਦੀ ਢੇਰ ਸਾਰੀ ਗੱਲ, ਜੇ ਸਾਰੀ ਗੱਲ ਇਹਨਾਂ ਦੇ ਕਾਰਨ ਸ਼ੁਰੂ ਹੋਈ ਏ। ਫਾਲੀਅਤੂ ਜ਼ਰਿਆਬ बशीर तारड़ भी आए ने। मेला भाई लाहौर है, फोटो स्टेडियम है, फिर उस हिसाब नाल मेला तो बहुत अच्छा VIP मेला है। टीमां भी जड़ियां ने सिलेक्टेड ने ओवरऑल पाकिस्तान विचों, दावती टीमां ने 70 क्लब है सारा, ते मेला ते अच्छा मैनेजमेंट उन्होंने कीता, बहुत अच्छा कीता, जितना आखिए उतना कम है कि तारीफ नहीं की जा सकती, इतना अच्छा मेला है। अच्छा मैंने ये दसो भी ਉਹਨਾਂ ਮੇਲਿਆਂ ਤੇ ਆਪਣਿਆਂ ਦੇ ਵਿੱਚ ਤੇ ਇਹਦੇ 'ਚ ਕੀ ਫਰਕ ਤੁਹਾਨੂੰ ਨਜ਼ਰ ਆਉਂਦਾ ਹੈ ਗਰਾਊਂਡ ਕੱਢ ਕੇ? भाई जरा वो देसी कल्चर विच आ जाता है, पंजाब विच आ जाता है, ये जरा मम्मी डैडी शहरी माहौल बन जाता है। ये थोड़ा जिहा जरा मिक्स जिहा माहौल बन जाता है। ठीक है, मतलब वो ਤੁਹਾਨੂੰ ਮਜ਼ਾ ਉਧਰ ਜ਼ਿਆਦਾ ਆਉਂਦਾ ਹੈ ਜਾਂ ਇੱਥੇ ਅੱਜ ਜਿਹੜਾ ਨਾ ਉਹ ਜ਼ਿਆਦਾ ਰਿਲੈਕਸ ਫੀਲ ਕਰਦੇ ਪਏ ਹੋ? सभी भाई सेम ही है, सेम तो नहीं आख्या जा सकता, ये भी अच्छा ग्राउंड, इंतजाम इन्हां दे अच्छे होंदे ने। ਉਹ ਇਹ ਵੇ ਕਿ ਘੋੜਿਆਂ ਵਾਲੇ ਗਰਾਊਂਡ ਹੋਈ ਹੁੰਦੇ ਨੇ पंजाब दे ग्राउंड, ये भी बहुत अच्छा, जितना आखिए उतना कम है, बहुत VIP ग्राउंड है। ਇੰਤਜ਼ਾਮਾਤ ਅੱਛੇ ਨੇ, ਇੰਤਜ਼ਾਮਾਤ ਅੱਛੇ ਨੇ, ਬਹੁਤ ਅੱਛੇ ਨੇ। ਅੱਛਾ ਪਬਲਿਕ ਨੂੰ ਮਿਸ ਕਰਦੇ ਹੋ ਇੱਥੇ ਜਿਹੜੀ ਆਪਣੇ ਉਹ ਪਿੰਡਾਂ ਵਾਲੀ ਆਵਾਮ ਹੁੰਦੀ ਹੈ ਜਿਹੜੀ ਵੇਖ ਰਹੀ ਹੁੰਦੀ ਹੈ ਉਹ ਮਿਸ ਕਰਦੇ ਹੋ? ਅਸੀਂ ਤੇ ਬੜਾ ਮਿਸ ਕਰ ਰਹੇ ਹਾਂ, ਯਕੀਨ ਬੜਾ ਮਿਸ ਕਰਦੇ ਆ, ਉਹ ਪਿੰਡਾਂ ਆਈਆਂ ਰੌਣਕਾਂ ਤੇ ਨਹੀਂ ਨਾ ਸ਼ਹਿਰਾਂ ਵਿੱਚ ਆਉਂਦੀਆਂ। ਇਹ ਤੇ ਹੈ। ਅਸੀਂ ਹਰ ਸਵਾਰ ਤੋਂ ਇੱਕ ਸਵਾਲ ਲਾਜ਼ਮੀ ਕਰਦੇ ਹਾਂ ਕਿ ਮੇਲਾ ਕੈਸਾ ਹੈ ਔਰ ਉਹ ਇੱਥੇ ਕੀ ਨਵਾਂ ਵੇਖ ਰਹੇ ਨੇ, ਜਿਹਦਾ ਮਕਸਦ ਇਸ ਖੇਡ ਦਾ ਨਵੇਂ ਤੋਂ ਨਵਾਂ ਅੰਗ ਆਪਣੇ ਵੀਰਾਂ ਨੂੰ ਵਿਖਾਉਣਾ ਹੈ। ਇਹਦੀ ਬਹੁਤ ਅੱਛਾ ਆਰਗੇਨਾਈਜ਼ ਕੀਤਾ ਗਿਆ, ਟੀਮਾਂ ਲਿਮਟ ਵਿੱਚ ਨੇ, ਉਸ ਵਜ੍ਹਾ ਤੋਂ ਬੜੀ ਕੁਆਲਿਟੀ ਵਾਲੀ ਗੇਮ ਹੋ ਰਹੀ ਹੈ ਕਿ ਹੁਣ 4 ਇਵੈਂਟ ਦੇ ਰਹੇ ਨੇ, ਸਿੰਗਲ ਨੇਜ਼ਾਬਾਜ਼ੀ, ਸੈਕਸ਼ਨ ਆਫ 8, ਲਾਈਨ ਨੇਜ਼ਾਬਾਜ਼ੀ, ਦੂਸਰਾ ਜਿਹੜਾ ਸੈਕਸ਼ਨ ਨੇਜ਼ਾਬਾਜ਼ੀ। ਉਹਦੇ ਨਾਲ ਇਹ ਹੈ ਕਿ ਜ਼ਿਆਦਾ ਸਵਾਰ ਜਿਹੜੇ ਨੇ ਉਹ ਜ਼ਿਆਦਾ ਇੰਜੋਏ ਕਰਦੇ ਨੇ। ਬਿਲਕੁਲ ਸਹੀ, ਬਿਲਕੁਲ ਸਹੀ, ਮਤਲਬ ਜ਼ਿਆਦਾ ਇੱਕ ਟਾਈਮ ਮਿਲ ਰਿਹਾ ਇੱਕ ਸਵਾਰ ਨੂੰ ਆਪਣਾ ਗੇਮ ਸ਼ੋਕੇਸ ਕਰਨ ਦਾ ਇੱਕ ਪ੍ਰੋਪਰ ਜਿਹੜਾ ਜੀ। ਤੇ ਗਰਾਊਂਡ ਦੀ ਕੁਆਲਿਟੀ ਵੈਸੇ ਹੀ ਤੁਹਾਡੇ ਸਾਹਮਣੇ। ਹਾਂ ਜੀ ਜੀ, ਮਾਸ਼ਾਅੱਲਾ। ਇਹ ਵਜ੍ਹਾ ਤੇ ਇਵੈਂਟ ਜਿਹੜਾ ਉਹ ਸਾਰੇ ਸਵਾਰਾਂ ਦੀ ਖਾਹਿਸ਼ ਹੁੰਦੀ ਹੈ ਰੋਜ਼ ਹੋਣੇ ਚਾਹੀਦੇ ਤੇ ਇਸ ਮੌਕੇ ਤੇ ਸਪੈਸ਼ਲ ਵੱਟੂ ਸਾਹਿਬ ਜਿਹੜੇ DC ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਆ ਕਿ ਉਹਨਾਂ ਦੂਸਰੀ ਦਫਾ ਲਾਹੌਰ ਵਿੱਚ ਜਿਹੜਾ ਇੱਕ ਅੱਛਾ ਇਵੈਂਟ ਦਿੱਤਾ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਨਾਬ। ਸਰ ਥੈਂਕ ਯੂ।